ਜਿਹੜੇ ਬੰਦੇ ਠੀਕ ਨੂੰ ਠੀਕ ਨਹੀਂ ਆਂਦੇ ਤੇ ਗਲਤ ਨੂੰ ਗਲਤ ਨਹੀਂ ਆਂਦੇ, ਉਹਨਾਂ ਦੀ ਮਿਸਾਲ ਇਸੇ ਤਰ੍ਹਾਂ ਹੈ ਕਿ ਜਿਵੇਂ ਪਾਣੀ ਦੇ ਵਿੱਚ ਲਾਸ਼ ਰੁੜਦੀ ਜਾਵੇ। ਹੁਣ ਲਾਸ਼ ਨੂੰ ਜੋ ਮਰਜ਼ੀ ਪੇ ਆਖੋ, ਨਾ ਉਹਨੇ ਮਜ਼ਾਹਮਤ ਕਰਨੀ ਹੈ, ਨਾ ਉਹਨੇ ਆਪਣਾ ਦਿਫਾ ਕਰਨਾ ਹੈ, ਨਾ ਹੀ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਉਹ ਲਾਸ਼ ਹੈ। ਸੋ ਜਿਹੜੇ ਬੰਦੇ ਠੀਕ ਨੂੰ ਠੀਕ ਨਹੀਂ ਆਂਦੇ ਜਾਂ ਗਲਤ ਨੂੰ ਗਲਤ ਆਖਣ ਦਾ ਹੌਸਲਾ ਨਹੀਂ ਰੱਖਦੇ, ਉਹਨਾਂ ਦੀ ਮਿਸਾਲ ਵੀ ਉਸੇ ਲਾਸ਼ ਦੀ ਤਰ੍ਹਾਂ ਹੈ। ਉਹ ਇਸ ਮੁਆਸ਼ਰੇ ਦੇ ਵਿੱਚ ਸਮਝੋ ਕਿ ਟੁਰਦੀ ਫਿਰਦੀ ਲਾਸ਼ ਹੀ ਨੇ। ਤੁਹਾਨੂੰ ਇਸ ਗੱਲ ਦਾ ਪਤਾ, ਮੈਂ ਕਦੀ ਤੁਹਾਡਾ ਟਾਈਮ ਜ਼ਾਇਆ ਨਹੀਂ ਕੀਤਾ, ਬੜੀ ਤਵੱਜੋ ਨਾਲ ਗੱਲ ਸੁਣਿਓ ਜੇ, ਮੁਖਤਸਰ ਜੀ ਬਾਤ ਹੈ। ਕਿਸੇ ਬੰਦੇ ਨੇ ਇੱਕ ਮੁਰਗਾ ਰੱਖਿਆ ਸੀ ਤੇ ਇੱਕ ਦਿਨ ਉਹਦਾ ਦਿਲ ਕੀਤਾ ਕਿ ਮੈਂ ਇਹਨੂੰ ਜ਼ਿਬਾ ਕਰਕੇ ਦਾ ਗੋਸ਼ਤ ਖਾ ਲਾਂ। ਉਹਨੇ ਬਹਾਨਾ ਬਣਾਉਣਾ ਸੀ, ਕੋਈ ਕਰ ਤੇ ਉਂਝ ਵੀ ਸਕਦਾ ਸੀ ਨਾ, ਲੇਕਿਨ ਮੁਰਗੇ ਦੇ ਨਾਲ ਖੇਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮੁਰਗੇ ਨੂੰ ਆਖਣ ਲੱਗਾ ਕਿ ਕੱਲ ਜੇ ਤੂੰ ਅਜ਼ਾਨ ਆਖੀ ਨਾ ਤੇ ਮੈਂ ਤੈਨੂੰ ਜ਼ਿਬਾ ਕਰ ਛੱਡਣਾ, ਜ਼ਾਨ ਨਾ ਆਖੀ ਸਵੇਰੇ। ਹੁਣ ਮੁਰਗੇ ਦਾ ਕੰਮ ਹੀ ਇਹ ਵੇ ਕਿ ਉਹਨੇ ਸਵੇਰੇ ਫਜਰ ਦੇ ਟਾਈਮ, ਸੁਬਹ ਸਾਦਕ ਦੇ ਟਾਈਮ ਅਜ਼ਾਨ ਆਖਣੀ ਹੁੰਦੀ। ਹੁਣ ਮੁਰਗਾ ਹਲਾਲ ਹੋਣ ਦੇ ਡਰ ਤੋਂ, ਮਰਨ ਦੇ ਡਰ ਤੋਂ ਉਹਨੂੰ ਆਖਣ ਲੱਗਾ ਕਿ ਠੀਕ ਹੈ ਮੈਂ ਅਜ਼ਾਨ ਨਹੀਂ ਆਂਦਾ। ਲੇਕਿਨ ਜਦੋਂ ਅਗਲਾ ਦਿਨ ਹੋਇਆ ਨਾ, ਸੁਬਹ ਸਾਦਕ ਦਾ ਫਜਰ ਦਾ ਟਾਈਮ ਹੋਇਆ ਤੇ ਕੁੱਕੜ ਫੜਕਣ ਲੱਗ ਪਿਆ, ਮੁਰਗਰਾ ਫੜਫੜਾਉਣ ਲੱਗ ਪਿਆ। ਹੁਣ ਉਹਨੇ ਉਹਦੇ ਵੱਲ ਵੇਖਿਆ ਨਾ ਮਾਲਕ ਨੇ, ਤੇ ਆਖਣ ਲੱਗਾ ਓਏ ਤੂੰ ਫੜਕਣਾ ਕਿਉਂ ਹੋਵੇਂ ਪਿਆ, ਜੇ ਤੂੰ ਕੱਲ ਫੜਕਿਓ ਤੇ ਮੈਂ ਤੈਨੂੰ ਜ਼ਿਬਾ ਕਰ ਛੱਡਣਾ। ਮੁਰਗਾ ਡਰ ਗਿਆ ਤੇ ਆਖਣ ਲੱਗਾ ਠੀਕ ਹੈ ਜੀ ਮੈਂ ਨਹੀਂ ਫੜਫੜਾਉਂਦਾ। ਅਗਲਾ ਦਿਨ ਜਦੋਂ ਹੋਇਆ ਨਾ ਤੇ ਮੁਰਗਾ ਨਾ ਫੜਫੜਾਏ ਤੇ ਨਾ ਅਜ਼ਾਨ ਆਖੇ, ਲੇਕਿਨ ਆਪਣੀ ਧੌਣ ਲੰਮੀ ਜਿਹੀ ਦੀ ਕੱਢ ਕੇ ਨਾ ਤੇ ਫਿਰ ਚੁੱਪ ਕਰਕੇ ਤੇ ਧੌਣ ਪਿਛਾਂ ਕਰ ਲੈ। ਮਾਲਕ ਨੇ ਵੇਖਿਆ ਤੇ ਫਿਰ ਕੁੱਕੜ ਨੂੰ ਆਖਣ ਲੱਗਾ ਓਏ ਇਹ ਧੌਣ ਆਪਣੀ ਲੰਮੀ ਜੀ ਕਿਉਂ ਅਗਾਂਹ ਨੂੰ ਕੱਢਣਾ ਤੇ ਫਿਰ ਪੈ ਜਾਣਾ, ਜੇ ਕੱਲ ਤੂੰ ਧੌਣ ਕੱਢੀ ਤੇ ਮੈਂ ਤੈਨੂੰ ਲਾਲ ਕਰ ਛੱਡਣਾ। ਮੁਰਗਾ ਆਖਣ ਲੱਗਾ ਜੀ ਠੀਕ ਹੈ। ਅਗਲਾ ਦਿਨ ਜਦੋਂ ਹੋਇਆ ਨਾ ਤੇ ਮੁਰਗਾ ਬਿਲਕੁਲ ਚੁੱਪ ਕਰਕੇ ਖਾਮੋਸ਼ ਹੋ ਕੇ ਤੇ ਆਪਣੀ ਜਗ੍ਹਾ ਦੇ ਉੱਤੇ ਬੈਠਾ। ਮਾਲਕ ਨੇ ਵੇਖਿਆ ਕਿ ਇਹ ਬਿਲਕੁਲ ਠੀਕ ਹੋ ਕੇ ਬੈਠਾ, ਉਹਨੂੰ ਬਹਾਨਾ ਕੋਈ ਨਾ ਲੱਭਾ ਤੇ ਫਿਰ ਮੁਰਗੇ ਨੂੰ ਮੁਖਾਤਬ ਕਰਕੇ ਆਖਣ ਲੱਗਾ ਜੇ ਕੱਲ ਤੂੰ ਆਂਡਾ ਨਾ ਦਿੱਤਾ ਤੇ ਮੈਂ ਤੈਨੂੰ ਜ਼ਿਬਾ ਕਰ ਛੱਡਣਾ। ਤੇ ਮੁਰਗਾ ਉੱਚੀ ਉੱਚੀ ਰੋਣ ਲੱਗ ਪਿਆ, ਚੀਕਾਂ ਮਾਰਨ ਲੱਗ ਪਿਆ। ਮਾਲਕ ਹੱਸ ਕੇ ਤੇ ਆਖਣ ਲੱਗਾ ਮੌਤ ਨੂੰ ਸਾਹਮਣੇ ਵੇਖ ਕੇ ਤੇ ਰੋਣ ਲੱਗ ਪਿਆ। ਹੁਣ ਉਹ ਆਖਣ ਲੱਗਾ ਨਹੀਂ, ਮੌਤ ਨੂੰ ਸਾਹਮਣੇ ਵੇਖ ਕੇ ਨਹੀਂ ਰੋਂਦਾ ਪਿਆ, ਰੋਂਦਾ ਇਸ ਗੱਲ ਤੋਂ ਪਏ ਵੀ ਜੇ ਮਰਨਾ ਹੀ ਮਰਨਾ ਸੀ, ਐਂਡ ਮੌਤ ਹੀ ਮੌਤ ਸੀ ਤੇ ਐਡਾ ਬੇਇੱਜ਼ਤ ਹੋ ਕੇ ਤੇ ਨਾ ਮਰਦਾ। ਜੇ ਆਖਰ ਮਰਨਾ ਹੀ ਸੀ ਤੇ ਫਿਰ ਅਜ਼ਾਨ ਦੇ ਉੱਤੇ ਮਰਦਾ, ਕਿਸੇ ਇੱਜ਼ਤ ਦੇ ਨਾਲ ਜਾਂਦਾ ਦੁਨੀਆ ਤੋਂ। ਨਹੀਂ ਸਮਝ ਆਈ ਮੇਰੀ ਗੱਲ ਦੀ, ਕਿ ਜੇ ਮੈਂ ਮਰਨਾ ਹੀ ਮਰਨਾ ਸੀ, ਐਂਡ ਦੇ ਉੱਤੇ ਐਡਾ ਬੇਇੱਜ਼ਤ ਹੋ ਕੇ ਆਂਡਾ ਪਿਆ ਮੇਰੇ ਕੋਲ ਮੰਗਣਾ, ਐਡਾ ਬੇਇੱਜ਼ਤ ਹੋ ਕੇ ਵੀ ਤੇ ਮੈਂ ਮਰਨਾ ਹੀ ਸੀ, ਤੇ ਇਹਦੇ ਨਾਲ ਚੰਗਾ ਨਹੀਂ ਸੀ ਪਹਿਲਾਂ ਅਜ਼ਾਨ ਉੱਤੇ ਹੀ ਮਰ ਜਾ। ਕਿਬਲਾ ਮੈਂ ਹੱਥ ਜੋੜ ਕੇ ਦਰਖਾਸਤ ਕਰਨਾ, ਆਪਣੇ ਵਿੱਚ ਇੰਨੀ ਕੁ ਕੂਵਤ ਪੈਦਾ ਕਰੋ ਕਿ ਜਿਹੜਾ ਠੀਕ ਹੈ ਉਹਨੂੰ ਠੀਕ ਆਖੋ, ਜਿਹੜਾ ਗਲਤ ਹੈ ਉਹਨੂੰ ਗਲਤ ਆਖੋ। ਯਾਦ ਰੱਖਿਓ ਜਿਹੜਾ ਵਕਤ ਮੌਤ ਦਾ ਮੁਕਰਰ ਹੈ ਨਾ, ਉਹ ਕੋਈ ਵੀ ਬੰਦਾ ਬਦਲ ਨਹੀਂ ਸਕਦਾ। ਦੁਨੀਆ ਦੀ ਕੋਈ ਚੀਜ਼ ਨਾ ਤੁਹਾਡੀ ਜ਼ਿੰਦਗੀ ਘਟਾ ਸਕਦੀ ਹੈ, ਨਾ ਤੁਹਾਡੀ ਜ਼ਿੰਦਗੀ ਵਧਾ ਸਕਦੀ ਹੈ। ਲਿਹਾਜ਼ਾ ਠੀਕ ਨੂੰ ਠੀਕ ਆਖਣਾ ਸਿੱਖੋ ਤੇ ਗਲਤ ਨੂੰ ਗਲਤ ਆਖਣਾ ਸਿੱਖੋ। ਤਾਰੀਖ ਟਕਰਾਉਣ ਵਾਲਿਆਂ ਦੀ ਲਿਖੀ ਜਾਂਦੀ ਹੈ, ਤਾਰੀਖ ਤਲਵੇ ਚੱਟਣ ਵਾਲਿਆਂ ਦੀ ਨਹੀਂ ਲਿਖੀ ਜਾਂਦੀ।